ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ। ਭਾਰਤ ਵਿੱਚ ਕੀ ਹੋਇਆ, ਪੰਜਾਬ ਵਿੱਚ ਕੀ ਹੋਇਆ, ਉਸ ਦੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਸਰਬਜੀਤ ਸਿੰਘ ਚੋਕਰ ਡਰਲਿਕ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਸੋਢੀ ਸਿੰਘ ਜੀ ਸੈਕਰਮੈਂਟੋ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਤੇ ਹੁਣ ਅੱਜ ਗੱਲਬਾਤ ਕਰਾਂਗੇ ਜੀ ਕੁਝ ਖਬਰਾਂ ਤੇ। ਸੁਸ਼ੀਲ ਦਸਾਂਝ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਤੇ ਦੋਸਤੋ, ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮੁਖਾਤਬ ਹਾਂ। ਮੇਰੇ ਨਾਲ ਨੇ ਬਲਵਿੰਦਰ ਜੀ। ਗੱਲਬਾਤ ਅਸੀਂ ਪੰਜਾਬ ਤੇ ਦੇਸ਼ ਦੇ ਸਮਾਜਿਕ ਤੇ ਰਾਜਨੀਤਿਕ ਤਾਣੇ ਬਾਣੇ ਬਾਰੇ ਕਰਨੀ ਹੁੰਦੀ ਹੈ ਤੇ ਆਪਣੀ ਸਮਝ ਦੇ ਮੁਤਾਬਕ ਅਸੀਂ ਉਹਦੇ ਤੇ ਟਿੱਪਣੀਆਂ ਕਰਦੇ ਹਾਂ। ਕਿਸੇ ਵਿਅਕਤੀ ਵਿਸ਼ੇਸ਼ ਦੀ ਨੁਕਤਾਚੀਨੀ ਦਾ ਮਾਮਲਾ ਨਹੀਂ ਹੈ, ਪਰ ਪਾਰਟੀਆਂ ਦੀ ਪਹਿਲ ਕਦਮੀ ਕੀ ਹੋਣੀ ਚਾਹੀਦੀ ਹੈ ਤੇ ਪਾਰਟੀਆਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਇਸ ਵੇਲੇ ਚੱਲ ਰਹੀ ਹੈ ਉਹ ਕਿਸ ਰੁੱਖ ਬੈਠ ਦਿਖਾਈ ਦੇ ਰਹੀ ਹੈ। ਇਹ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਸੰਖੇਪ ਦੇ ਵਿੱਚ ਇਸ ਪ੍ਰੋਗਰਾਮ 'ਚ ਕਰਨੀਆਂ ਹੁੰਦੀਆਂ ਤੇ ਅੱਜ ਵੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਹਾਂ ਜੀ ਸੁਸ਼ੀਲ ਜੀ, ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਹੀ ਕੀਤੀ ਆ ਕਿ ਜੋ ਪੰਜਾਬ ਦੇ ਵਿੱਚ ਹੋ ਰਿਹਾ, ਜੇ ਪੰਜਾਬ ਤੋਂ ਸ਼ੁਰੂ ਕਰਦੇ ਹਾਂ ਆਪਾਂ, ਕਿ ਜੋ ਇੱਕ ਰੈਲੀਆਂ ਦਾ ਕਹਿੰਦੇ ਕਿ ਰਿਵਾਜ ਚੱਲ ਗਿਆ ਆ, ਜਦ ਕਿ ਸ਼ਕਤੀ ਪ੍ਰਦਰਸ਼ਨ ਹੋ ਰਹੀ ਆ, ਜਿਸ ਦੇ ਵਿੱਚ ਗੱਲ ਕੀਤੀ ਜਾ ਰਹੀ ਆ ਕਿ ਅਸੀਂ ਰੈਲੀ ਐਡੀ ਵੱਡੀ ਕੀਤੀ, ਇੰਨੇ ਲੱਖ ਬੰਦੇ ਆ ਗਏ ਆ, ਅਤੇ ਨਾਲ ਨਾਲ ਉਸ ਦੇ ਵਿੱਚ ਸਦਭਾਵਨਾ ਦੀ ਗੱਲ ਕੀਤੀ ਜਾਂਦੀ ਆ। ਸਦਭਾਵਨਾ ਕਾਹਦੀ ਹੋਈ ਆ ਕਿ ਉਸ ਦੇ ਵਿੱਚ ਜਿਹੜੇ ਬਿਆਨਬਾਜ਼ੀ ਹੁੰਦੀ ਆ, ਜਿਹੜੇ ਲੈਕਚਰ ਹੁੰਦੇ ਆ, ਉਹ ਬਿਲਕੁਲ ਉਸ ਤੋਂ ਉਲਟ ਹੁੰਦੇ ਆ, ਉਹ ਜ਼ਹਿਰ ਹੁੰਦੀ ਆ। ਨਾਲ ਨਾਲ ਜੇ ਮੁੱਦਿਆਂ ਦੀ ਗੱਲ ਕਰੀਏ, ਉਸ ਦੇ ਵਿੱਚ ਮੁੱਦਾ ਕੋਈ ਨਹੀਂ ਹੁੰਦਾ। ਲੋਕਾਂ ਨੂੰ ਕੀ ਫਾਇਦਾ ਇਹਨਾਂ ਰੈਲੀਆਂ ਦਾ? ਸਾਡੇ ਦੇਸ਼ ਦਾ ਹੀ ਵੈਸੇ ਰਾਜਨੀਤਿਕ ਢਾਂਚਾ ਜਾਂ ਸਾਡੀ ਚੋਣ ਪ੍ਰਣਾਲੀ ਇਸ ਕਿਸਮ ਦੀ ਹੈ ਕਿ ਹਰ ਵਕਤ ਹੀ ਮੁਲਕ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਚੋਣਾਂ ਦਾ ਮਾਹੌਲ ਬਣਿਆ ਰਹਿੰਦਾ। ਤੁਸੀਂ ਦੇਖੋ ਕਿ ਬਿਹਾਰ ਦੀਆਂ ਚੋਣਾਂ ਜਦੋਂ ਹੋ ਰਹੀਆਂ ਸੀ ਤੇ ਉਦੋਂ ਵੀ ਜਿਹੜੇ ਜਨਤਕ ਇਸ਼ੂ ਸੀ, ਲੋਕਾਂ ਦੇ ਇਸ਼ੂ ਸੀ, ਉਹ ਗਾਇਬ ਹੋ ਨਹੀਂ ਗਏ, ਗਾਇਬ ਕਰ ਦਿੱਤੇ ਗਏ। ਕਿ ਸਾਰੀ ਬਹਿਸ ਜਿਹੜੀ ਹੈ ਉਹ ਘੁਮਾ ਫਿਰਾ ਕੇ ਧਾਰਮਿਕ ਜਾਂ ਜਾਤੀਗਤ ਕਰ ਦਿੱਤੀ ਗਈ। ਵੋਟਾਂ ਦਾ ਤੁਕੀਕਰਨ ਕਰਨ ਦੀ ਕੋਸ਼ਿਸ਼ ਦੇ ਵਿੱਚ ਇੱਕ ਪੂਰੇ ਦਾ ਪੂਰਾ ਪਾੜ ਪਾ ਦਿੱਤਾ ਗਿਆ। ਜਿਨ੍ਹਾਂ ਨੇ ਉਹ ਬਹੁਤਾ ਯਤਨ ਕੀਤਾ ਧਰੂਵੀਕਰਨ ਦਾ ਤੇ ਉਹ ਪੂਰੀ ਤਰ੍ਹਾਂ ਹਾਰ ਵੀ ਗਏ। ਪੰਜਾਬ ਦੇ ਵਿੱਚ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਹਾਲੇ ਚੋਣਾਂ ਦੇ ਵਿੱਚ 14 ਮਹੀਨੇ ਪਏ ਆ ਤੇ ਹੁਣ ਤੋਂ ਹੀ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਜਿਹੜਾ ਬਣਾ ਦਿੱਤਾ ਗਿਆ। ਲੋਕਾਂ ਦੇ ਕੰਮ ਧੰਦੇ ਜਿਹੜੇ ਆ ਉਹ ਕਿਸ ਤਰੀਕੇ ਦੇ ਨਾਲ ਚੱਲ ਰਹੇ ਨੇ, ਉਹਨਾਂ ਦੀ ਰੋਜ਼ੀ ਰੋਟੀ ਦਾ ਜਿਹੜਾ ਫਿਕਰ ਹੈ ਉਹ ਸਾਡੀ ਹਕੂਮਤ ਦਾ ਫਿਕਰ ਨਹੀਂ ਬਣਦਾ। ਉਹਦੀ ਥਾਂ ਦੇ ਉੱਤੇ ਲੋਕਾਂ ਨੂੰ ਤੱਤੀਆਂ ਗੱਲਾਂ ਜਿਹੜੀਆਂ ਉਹਦੇ 'ਚ ਉਲਝਾ ਦਿੱਤਾ ਜਾਂਦਾ ਹੈ। ਇਹੀ ਕੁਝ ਬਠਿੰਡੇ ਤੋਂ ਸ਼ੁਰੂ ਹੋਈਆਂ ਸਦਭਾਵਨਾ ਰੈਲੀਆਂ ਤੋਂ ਚੱਲ ਪਿਆ ਤੇ ਮੁਕਾਬਲੇ ਦੇ ਵਿੱਚ ਚੈਲੰਜ ਕਰਕੇ ਕਾਂਗਰਸ ਪਾਰਟੀ ਨੂੰ, ਖਾਸ ਤੌਰ ਤੇ ਕੈਪਟਨ ਅਮਰਿੰਦਰ ਨੂੰ ਜਿਹੜਾ ਆ ਲਲਕਾਰਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਆਓ ਮੈਦਾਨ ਦੇ ਵਿੱਚ ਸਾਡੇ ਵਾਂਗ ਐਡੀਆਂ ਰੈਲੀਆਂ ਕਰਕੇ ਦਿਖਾਓ। ਕੀ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਰੈਲੀਆਂ ਕਰਕੇ ਉਹਨਾਂ ਦੀਆਂ ਪ੍ਰੋਬਲਮਸ ਜਿਹੜੀਆਂ ਉਹ ਫੇਸ ਕਰ ਰਹੇ ਆ ਉਹਦੇ ਤੋਂ ਵੱਖ ਕਰਨ ਦੀ ਜਿਹੜੀ ਕੁਤਾਹੀ ਹੋ ਰਹੀ ਹੈ ਉਹਦੇ ਲਈ ਮੁਆਫ ਕੀਤਾ ਜਾ ਸਕਦਾ। ਜਿਹੜੀ ਤਾਜ਼ਾ ਰੈਲੀ ਹੋਈ ਗੁਰਦਾਸਪੁਰ ਦੀ, ਜਿਹਦੇ 'ਚ ਸੁਖਬੀਰ ਸਿੰਘ ਬਾਦਲ ਨੇ ਲਲਕਾਰਨ ਵਾਲੀ ਭਾਸ਼ਾ ਦੇ ਵਿੱਚ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਤੁਸੀਂ 13 ਨੂੰ ਬਠਿੰਡੇ ਰੈਲੀ ਤੇ ਅਸੀਂ ਤੁਹਾਡੇ ਘਰ 'ਚ ਮੋਤੀ ਮਹਿਲ ਦੇ ਸਾਹਮਣੇ ਤੁਹਾਡੇ ਤੋਂ ਵੱਡੀ ਰੈਲੀ ਕਰਕੇ ਦਿਖਾਵਾਂਗੇ। ਇੱਥੇ ਦੌੜ ਲੱਗੀ ਹੋਈ ਹੈ ਕਿ ਕੌਣ ਵੱਡੀ ਰੈਲੀ ਕਰਦਾ, ਕੌਣ ਲੋਕਾਂ ਦੇ ਮਸਲੇ ਹੱਲ ਕਰਦਾ। ਇਸ ਗੱਲ ਦੀ ਰਣਨੀਤੀ, ਇਸ ਗੱਲ ਦੀ ਰਾਜਨੀਤੀ ਨਾ ਸੁਖਬੀਰ ਬਾਦਲ ਹੋਰਾਂ ਕੋਲ ਹੈ, ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਕੋਲ। ਬਾਦਲ ਸਾਹਿਬ ਤਾਂ ਵੱਡੇ ਬਾਦਲ ਸਾਹਿਬ ਤਾਂ ਸੰਗਤ ਦਰਸ਼ਨ ਚਲੇ ਗਏ ਨੇ। ਬਾਦਲ ਸਾਹਿਬ ਨੇ ਹਜੇ ਜਿਹੜੀ 14 ਮਹੀਨੇ ਬਾਅਦ ਚੋਣਾਂ ਹੋਣੀਆਂ ਪੰਜਾਬ ਵਿਧਾਨ ਸਭਾ ਦੀਆਂ,
ਉਹਦੀ ਲੜਾਈ ਤਾਂ ਸੁਖਬੀਰ ਬਾਦਲ ਨੇ ਸ਼ੁਰੂ ਕਰਤੀ ਹੈ। ਤੇ ਵੱਡੇ ਬਾਦਲ ਸਾਹਿਬ ਖਡੂਰ ਸਾਹਿਬ ਇਲਾਕੇ ਦੇ ਵਿੱਚ ਜਿੱਥੇ ਜ਼ਿਮਨੀ ਚੋਣ ਹੋਣੀ ਹੈ, ਉਹਦੀ ਤਾਰੀਖ ਹਾਲੇ ਮਿੱਥੀ ਨਹੀਂ ਗਈ, ਹੁਣੇ ਕਰੋੜਾਂ ਰੁਪਏ ਵੰਡਣ ਲੱਗ ਪਏ। 4 ਦਿਨਾਂ 'ਚ 119 ਕਰੋੜ ਰੁਪਏ, ਮਾਫ਼ ਕਰਦਾ, 4 ਦਿਨਾਂ ਦੇ ਵਿੱਚ 119 ਪਿੰਡਾਂ ਦੇ ਵਿੱਚ ਕਰੋੜਾਂ ਰੁਪਏ ਸੰਗਤ ਦਰਸ਼ਨਾਂ ਦੇ ਨਾਂ ਤੇ ਬਾਦਲ ਸਾਹਿਬ ਨੇ ਵੰਡਤੇ ਤੇ ਐਲਾਨ ਇਹ ਕੀਤਾ ਵੀ 25-25 ਕਰੋੜ ਰੁਪਏ ਹਰ ਹਲਕੇ ਲਈ ਦੇਵਾਂਗੇ। ਇਹ ਉਹ ਪੰਜਾਬ ਸਰਕਾਰ ਹੈ ਜਿਹਦੇ ਕੋਲ ਆਪਣੇ ਮੁਲਾਜ਼ਮਾਂ ਲਈ ਤਨਖਾਹਾਂ ਦੇਣ ਲਈ ਪੈਸੇ ਨਹੀਂ, ਜਿਹਦੀ ਸਰਕਾਰ ਸਦਾ ਹੀ ਢੰਡੋਰਾ ਪਿੱਟਦੀ ਆਈ ਸਾਡੇ ਖਜ਼ਾਨੇ ਖਾਲੀ ਹੈ। ਉਹ ਸਰਕਾਰ 25-25 ਕਰੋੜ ਰੁਪਏ ਹਰ ਹਲਕੇ ਨੂੰ ਦੇਗੀ। 117 ਹਲਕਿਆਂ 'ਚ 25-25 ਕਰੋੜ ਰੁਪਏ ਦੇਣ ਦਾ ਹਿਸਾਬ ਤੁਸੀਂ ਲਾ ਲਓ। ਇਹਦਾ ਭਾਵ ਹੈ ਕਿ ਪੈਸੇ ਹੈਗੇ ਆ। ਇਹਦਾ ਮਤਲਬ ਉਹ ਪੈਸੇ ਜਿਹੜੇ ਆ ਆਖਰੀ ਵਰੇ 'ਚ ਜਿਹੜਾ ਚੋਣ ਵਰਾ ਹੁੰਦਾ, ਉਸ ਵਰੇ ਦੇ ਵਿੱਚ ਪੂਰੀ ਤਰ੍ਹਾਂ ਵੰਡਣ ਦੇ ਜਿਹੜੇ ਮਨਸੂਬੇ ਬੰਨੇ ਹੋਏ ਤਾਂ ਜੋ ਜਿਹੜੀ ਵੋਟ ਹੈ ਉਹਨੂੰ ਆਪਣੇ ਪਾਸੇ ਕੀਤਾ ਜਾ ਸਕੇ। ਪਰ ਕੀ ਪੰਜਾਬ ਦੇ ਲੋਕ ਇੰਨੇ ਮੂਰਖ ਹੋ ਗਏ ਆ ਵੀ ਉਹ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ 8 ਸਾਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਦਾ ਰਾਜ ਚੱਲ ਰਿਹਾ, ਉਸ ਰਾਜ ਦੇ ਦੌਰਾਨ ਜਿਹੜੀਆਂ ਪਰੇਸ਼ਾਨੀਆਂ, ਜਿਹੜੀਆਂ ਸਮੱਸਿਆਵਾਂ ਨੂੰ ਲੋਕਾਂ ਨੇ ਫੇਸ ਕੀਤਾ ਉਹਨੂੰ ਭੁੱਲ ਜਾਣ। ਦੂਸਰੇ ਬੰਨੇ ਕਾਂਗਰਸ ਪਾਰਟੀ ਦੀ ਅਗਵਾਈ ਹੁਣ ਕੈਪਟਨ ਅਮਰਿੰਦਰ ਦੇ ਹੱਥ 'ਚ ਹੈ। ਉਹਨਾਂ ਨੂੰ ਤਾਰੀਖ ਤਾਂ ਸ਼ਾਇਦ ਉਹ 13 ਮਿੱਥੀ ਜਾਂ ਨਹੀਂ ਮਿੱਥੀ ਕਹਿ ਨਹੀਂ ਸਕਦੇ, ਪਰ ਕਿਹਾ ਜਾ ਰਿਹਾ ਕਿ 13 ਨੂੰ ਬਠਿੰਡਾ ਕੇ ਵੱਡੀ ਰੈਲੀ ਕਰਕੇ ਉਹਨਾਂ ਦੀ ਤਾਜਪੋਸ਼ੀ ਕੀਤੀ ਜਾਏਗੀ। ਪਰ ਜੇ ਤਾਰੀਖ ਹੀ ਹੋਰ ਕਰ ਲਈ ਜਾਏ, ਪਰ ਉਸ ਤੋਂ ਬਾਅਦ ਵੀ ਵੱਡੀ ਰੈਲੀ ਕਰਨ ਦੇ ਨਾਂ ਦੇ ਉੱਤੇ ਲੋਕਾਂ ਨੂੰ ਬਹੁਤ ਵੱਡੀ ਗਿਣਤੀ 'ਚ ਇਕੱਠੇ ਕਰਕੇ ਜਿਹੜੀਆਂ ਗੱਲਾਂ ਕੈਪਟਨ ਅਮਰਿੰਦਰ ਨੇ ਕਹਿਣੀਆਂ ਉਹਦੇ ਬਾਰੇ ਸਾਨੂੰ ਪਹਿਲਾਂ ਹੀ ਪਤਾ, ਕਿਉਂਕਿ ਜਿਹੜੇ ਚੈਲੰਜ ਸੁਖਬੀਰ ਬਾਦਲ ਨੇ ਦਿੱਤੇ ਉਹਦੇ ਜਵਾਬ ਦੇ ਵਿੱਚ ਵੱਖਰੇ ਚੈਲੰਜ ਕੈਪਟਨ ਅਮਰਿੰਦਰ ਉਹਨਾਂ ਨੂੰ ਦੇਣਗੇ। ਸੋ ਚੈਲੰਜ ਦੀ ਰਾਜਨੀਤੀ, ਚੁਣੌਤੀਆਂ ਦੀ ਰਾਜਨੀਤੀ ਜਿਹੜੀ ਹੈ ਉਹ ਭਖਾ ਦਿੱਤੀ ਗਈ ਹੈ ਪੰਜਾਬ ਦੇ ਵਿੱਚ। ਤੇ ਲੋਕ ਉਹਨਾਂ ਦੇ ਰੁਜ਼ਗਾਰ ਦੇ ਮਸਲੇ, ਉਹਨਾਂ ਦੀ ਵਿੱਦਿਆ ਦੇ ਮਸਲੇ, ਉਹਨਾਂ ਦੀ ਸਿਹਤ ਦੇ ਮਸਲੇ, ਕਿਸਾਨਾਂ ਦੀ ਝੋਨੇ ਦੀ ਜਿਹੜੀ ਬਾਸਮਤੀ ਸੀ ਉਹਦੀ ਕੀਮਤ ਦੇ ਮਸਲੇ, ਜਾਂ ਨਰਮੇ ਦੀ ਪੂਰੀ ਫਸਲ ਤਬਾਹ ਹੋ ਗਈ ਉਹ ਮਸਲੇ, ਜਿਹੜੇ ਉਹਦੇ ਲਈ ਦੋਸ਼ੀ ਆ। ਅੱਜ ਦੀਆਂ ਖਬਰਾਂ ਆ ਰਹੀਆਂ ਉਹ ਕੀਟਨਾਸ਼ਕ ਜਿਹੜਾ ਸਕੈਂਡਲ ਹੋਇਆ ਉਹਦੇ ਜਿਹੜੇ ਦੋਸ਼ੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਉਸ ਸਕੈਂਡਲ ਤੇ ਸਾਰੀ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਹ ਮਸਲੇ ਭੁੱਲ ਗਏ ਆ। ਪੰਜਾਬ 'ਚ ਔਸਤਨ 2 ਕਿਸਾਨ ਰੋਜ਼ ਖੁਦਕੁਸ਼ੀ ਕਰ ਰਹੇ ਆ। ਰਾਜ ਸਭਾ ਦੇ ਵਿੱਚ ਅੰਕੜਾ ਪੇਸ਼ ਹੋਇਆ ਵੀ 34 ਕਿਸਾਨ ਤੇ ਮਜ਼ਦੂਰ ਹਰ ਰੋਜ਼ ਹਿੰਦੁਸਤਾਨ 'ਚ ਜਿਹੜਾ ਹੈ ਉਹ ਖੁਦਕੁਸ਼ੀ ਕਰਦੇ ਆ। ਨਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹਦਾ ਫਿਕਰ ਹੈ, ਨਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹਦਾ ਫਿਕਰ ਹੈ। ਤੇ ਜਿਨ੍ਹਾਂ ਨੂੰ ਫਿਕਰ ਕਰਨਾ ਚਾਹੀਦਾ, ਜਿਹੜੇ ਫਿਰ ਤੋਂ ਹਕੂਮਤ ਚੋਣ ਦੇ ਦਾਅਵੇ ਕਰ ਰਹੇ ਆ, ਉਹਨਾਂ ਨੂੰ ਵੀ ਇਹਦਾ ਕੋਈ ਫਿਕਰ ਨਹੀਂ ਹੈ। ਇਸ ਗਲਾਵੱਢ ਜਿਹੜੀ ਪੋਲੀਟਿਕਸ ਹੈ ਜਾਂ ਚੋਣ ਰਾਜਨੀਤੀ ਹੈ, ਇਹਦੇ ਵਿੱਚ ਲੋਕਾਂ ਨੂੰ ਉਲਝਾ ਦਿੱਤਾ ਗਿਆ। ਲੋਕ ਸੱਥਾਂ 'ਚ ਬਹਿ ਕੇ, ਖੁੰਡਾਂ 'ਚ ਬਹਿ ਕੇ ਇਹ ਚਰਚਾ ਕਰਨ ਵੀ ਸੁਖਬੀਰ ਨੇ ਅੱਜ ਕਿਹੜਾ ਲਲਕਾਰਾ ਮਾਰਿਆ ਕੈਪਟਨ ਅਮਰਿੰਦਰ ਲਈ, ਤੇ ਕੈਪਟਨ ਅਮਰਿੰਦਰ ਨੇ ਨਹਿਲੇ ਤੇ ਡਹਿਲਾ ਕੀ ਮਾਰਿਆ। ਇਹ ਗੱਲਾਂ ਦੇ ਵਿੱਚ ਲੋਕਾਂ ਨੂੰ ਉਲਝਾ ਦਿੱਤਾ ਗਿਆ। ਰੋਜ਼ੀ ਰੋਟੀ ਦੀ ਸਮੱਸਿਆ ਜਿਹੜੀ ਹੈ ਉਹਦੇ ਤੋਂ ਪਾਸੇ ਕਰ ਦਿੱਤਾ ਗਿਆ ਧਿਆਨ। ਤੇ ਇਹਨਾਂ ਦਿਨਾਂ ਦੇ ਵਿੱਚ ਕਰੋੜਾਂ ਰੁਪਏ ਜਿਹੜੇ ਵੰਡਣ ਦੀ ਇੱਕ ਰਾਜਨੀਤੀ ਹੈ ਹਕੂਮਤ ਦੀ ਧਿਰ ਵੱਲੋਂ, ਉਹ ਵੀ ਸਾਡੇ ਸਾਹਮਣੇ ਆਉਣੀ ਹੈ। ਨਸ਼ੇ ਵੀ ਵੰਡੇ ਜਾਣੇ। ਬਠਿੰਡੇ ਦੀ ਰੈਲੀ ਦੇ ਵਿੱਚ ਜਾਂ ਮੋਗੇ ਦੀ ਰੈਲੀ ਦੇ ਵਿੱਚ ਕਿੱਦਾਂ ਨਸ਼ੇ ਵੰਡੇ ਗਏ ਆ, ਕਿੱਦਾਂ ਸ਼ਰਾਬ ਦੀਆਂ ਪੇਟੀਆਂ ਵਰਤਾਈਆਂ ਗਈਆਂ, ਕਿੱਦਾਂ ਲੋਕਾਂ ਨੂੰ ਦਿਹਾੜੀ ਤੇ ਲਿਆਂਦਾ ਗਿਆ। ਇਹ ਮਾਮਲੇ ਵੀ ਸਾਡੇ ਸਾਹਮਣੇ ਵੱਖਰੇ ਤੌਰ ਤੇ ਖੜੇ ਹੈ। ਜਦੋਂ ਹਕੂਮਤਾਂ ਆਪਣੇ ਲੋਕ ਏਜੰਡੇ ਤੋਂ ਬਿਲਕੁਲ ਵੱਖਰਾ ਰਾਹ ਅਖਤਿਆਰ ਕਰ ਲੈਣ, ਫਿਰ ਰੈਲੀਆਂ ਦੇ ਵਿੱਚ ਲੋਕਾਂ ਨੂੰ ਲਿਆਉਣ ਲਈ ਪੈਸੇ ਦੇਣੇ ਪੈਂਦੇ ਆ, ਸ਼ਰਾਬਾਂ ਵੰਡਣੀਆਂ ਪੈਂਦੀਆਂ, ਨਸ਼ੇ ਵੰਡਣੇ ਪੈਂਦੇ ਆ, 100 ਲਾਲਚ ਦੇਣੇ ਪੈਂਦੇ ਆ। ਇਹ ਸਾਰਾ ਕੁਝ ਅੱਜ ਅਸੀਂ ਪੰਜਾਬ 'ਚ ਦੇਖ ਰਹੇ ਹਾਂ, ਜਿਸ ਤੋਂ ਤੁਸੀਂ ਪੰਜਾਬ ਦਾ ਵਰਤਮਾਨ ਤੇ ਪੰਜਾਬ ਦੇ ਭਵਿੱਖ ਦੀ ਕਲਪਨਾ ਕਰ ਸਕਦੇ ਹੋ। ਜੀ ਅਜੀਤ, ਜਿਸ ਤਰ੍ਹਾਂ ਤੁਸੀਂ ਵਿੱਚ ਹੁਣ ਕਾਂਗਰਸ ਪਾਰਟੀ ਦੀ ਗੱਲ ਕੀਤੀ ਹੈ, ਕੈਪਟਨ ਅਮਰਿੰਦਰ ਸਿੰਘ ਦੀ, ਵਾਕਿਆ ਹੀ ਜਿਹੜੇ ਲਲਕਾਰਿਆਂ ਦਾ ਜਵਾਬ ਉਹ ਦਿੰਦਾ ਆ, ਤੇ ਉਹ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਜ਼ਰੂਰ ਕਰੂਗਾ, ਉਹ ਵੀ ਚੋਣ ਰੈਲੀਆਂ ਜ਼ਰੂਰ ਕਰੂਗਾ। ਪਰ ਜਿਸ ਤਰ੍ਹਾਂ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਹੈ, ਮੁੱਦਾ ਤੇ ਮੇਰੇ ਖਿਆਲ ਦੇ ਵਿੱਚ ਉਹਨੇ ਵੀ ਨਹੀਂ ਛੋਣਾ ਕੋਈ। ਅੱਜ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਆ ਰਹੇ ਆ। ਸਿੱਧੇ ਰਾਤੀ ਆ ਗਏ, ਮਤਲਬ ਰਾਤ ਸਿੱਧੇ ਉਹ ਸ਼ਤਾਬਦੀ 'ਚ ਬੈਠ ਕੇ ਅੰਮ੍ਰਿਤਸਰ ਗਏ ਆ। ਤੇ ਅੱਜ ਸਵੇਰੇ ਜਦੋਂ ਆਪਾਂ ਹੁਣ ਸਾਡੇ ਭਾਰਤੀ ਸਮੇਂ ਦੇ ਮੁਤਾਬਕ ਸਵੇਰ ਦਾ ਵਕਤ ਹੈ, ਤੇ ਅੱਜ ਸਵੇਰੇ ਸ਼੍ਰੀ ਦਰਬਾਰ ਸਾਹਿਬ 'ਚ ਉਹਨਾਂ ਨੇ ਸ਼ੁਕਰਗੁਜ਼ਾਰ ਹੋਣਾ ਸੀ, ਮੱਥਾ ਟੇਕਣਾ ਸੀ। ਉਸ ਤੋਂ ਬਾਅਦ ਉਹਨਾਂ ਨੇ ਦੁਰਗਿਆਣਾ ਮੰਦਿਰ ਜਾਣਾ ਸੀ, ਕੁਝ ਹੋਰ ਥਾਵਾਂ ਤੇ ਜਾਣਾ ਸੀ। ਜਾਣੀ ਪੂਰੀ ਤਰ੍ਹਾਂ ਧਾਰਮਿਕ ਯਾਤਰਾ ਦੇ ਤੌਰ ਦੇ ਉੱਤੇ
ਅੱਜ ਦਾ ਦਿਨ ਜਿਹੜਾ ਲੰਘਣਾ ਹੈ ਕੈਪਟਨ ਅਮਰਿੰਦਰ ਸਿੰਘ ਦਾ। ਉਸ ਤੋਂ ਬਾਅਦ ਉਹਨਾਂ ਨੇ ਪਟਿਆਲੇ ਆ ਕੇ ਬਕਾਇਦਾ 3 ਤਰੀਕ ਨੂੰ ਇੱਕ ਮੀਟਿੰਗ ਕਾਲ ਕੀਤੀ ਹੋਈ ਹੈ। ਮਾਲਵੇ ਦੇ ਜਿਹੜੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਹੈ, ਉਸ ਮੀਟਿੰਗ ਦੇ ਵਿੱਚ ਇਹ ਤੈਅ ਕੀਤਾ ਜਾਣਾ ਕਿ ਬਠਿੰਡੇ 'ਚ ਕਿਸ ਕਿਸਮ ਦੀ ਰੈਲੀ ਕਰਨੀ ਹੈ ਤੇ ਕਿਹੜੀ ਤਾਰੀਖ ਤੈਅ ਕੀਤੀ ਜਾਣੀ ਹੈ। ਕਿਹਾ ਜਾ ਰਿਹਾ ਕਿ 13 ਤਰੀਕ ਨੂੰ ਹੀ ਉਹ ਰੈਲੀ ਹੋਏਗੀ, ਪਰ ਉਹਦੇ ਬਾਵਜੂਦ ਹਾਲੇ ਕਿਹਾ ਨਹੀਂ ਜਾ ਸਕਦਾ ਕਿ ਉਹਨਾਂ ਨੇ 13 ਨੂੰ ਹੀ ਰੈਲੀ ਕਰਨੀ ਹੈ। ਪਰ ਕੈਪਟਨ ਅਮਰਿੰਦਰ ਦੇ ਜਿਹੜੇ ਉਸ ਮੀਟਿੰਗ ਤੋਂ ਬਾਅਦ ਜਿਹੜੀਆਂ ਤਰਜੀਹਾਂ ਆਉਣਗੀਆਂ ਸਾਹਮਣੇ ਆਉਣਗੀਆਂ, ਪਰ ਕੈਪਟਨ ਅਮਰਿੰਦਰ ਦਾ ਅੱਜ ਦਾ ਜਿਹੜਾ ਬਿਆਨ ਹੈ ਜਿਹੜਾ ਉਹਨਾਂ ਨੇ ਜਾਰੀ ਕੀਤਾ, ਉਹਦੇ 'ਚ ਉਹਨਾਂ ਨੇ ਸੁਖਬੀਰ ਬਾਦਲ ਨੂੰ ਚੈਲੰਜ ਹੀ ਕੀਤਾ ਤੇ ਨਾਲ ਕਿਹਾ ਕਿ ਹਵਾਈ ਕਿਲੇ ਬਣਾਉਣੇ ਜਿਹੜੇ ਆ ਸੁਖਬੀਰ ਬਾਦਲ ਨੂੰ ਛੱਡ ਦੇਣੇ ਚਾਹੀਦੇ ਆ। ਸੋ ਬਿਲਕੁਲ ਸਾਫ਼ ਹੈ ਕਿ ਕੈਪਟਨ ਅਮਰਿੰਦਰ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਨੇ ਵੀ ਕੋਈ ਬਹੁਤ ਏਜੰਡੇ ਤੇ ਲੈ ਕੇ ਲੋਕਾਂ ਦੇ ਇਸ਼ੂ ਜਿਹੜੇ ਉਹਨੂੰ ਨਹੀਂ ਚੱਲਣਾ। ਹਾਂ, ਇਹ ਜ਼ਰੂਰ ਹੈ ਕਿ ਇੱਕ ਦਿਨ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਪੰਜਾਬ ਦੇ 2 ਮੁੱਦੇ ਜਿਹੜੇ ਆ, ਪੰਜਾਬ ਦੇ ਐਜੂਕੇਸ਼ਨ ਦਾ ਮੁੱਦਾ ਤੇ ਪੰਜਾਬ 'ਚ ਬੇਰੁਜ਼ਗਾਰੀ ਦਾ ਮੁੱਦਾ, ਇਹ ਅਸੀਂ ਬਕਾਇਦਾ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਉਹ ਕਿਸ ਰੂਪ 'ਚ ਸ਼ਾਮਲ ਕਰਦੇ ਆ, ਉਹਦੇ ਵਾਸਤੇ ਕੀ ਉਹਨਾਂ ਦੀ ਰੂਪਰੇਖਾ ਹੁੰਦੀ ਹੈ, ਕਿਉਂਕਿ ਖੁਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਸੀ 2005 ਦੇ ਵਿੱਚ, ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਨੂੰ ਜਿਹੜਾ ਪੰਜਾਬ 'ਚ ਮਾਨਤਾ ਦਿੱਤੀ ਗਈ ਸੀ ਜਾਂ ਉਹਨੂੰ ਹਰੀ ਝੰਡੀ ਦਿੱਤੀ ਗਈ ਸੀ। ਸੋ ਉਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਖੁਦ ਇੱਕ ਪ੍ਰਾਈਵੇਟ ਯੂਨੀਵਰਸਿਟੀ ਪੰਜਾਬ 'ਚ ਜਿਹੜੀ ਸਭ ਤੋਂ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਬਣੀ ਹੈ, ਉਸ ਯੂਨੀਵਰਸਿਟੀ ਨੂੰ ਬਣਾਉਣ ਦੇ ਵਿੱਚ ਜਿਹਨਾਂ ਦੀ ਵੱਡੀ ਭੂਮਿਕਾ ਰਹੀ ਹੋਵੇ ਐਜ਼ ਏ ਮੁੱਖ ਮੰਤਰੀ, ਉਹ ਜੇ ਗੱਲਾਂ ਕਰਨ ਕਿ ਪੰਜਾਬ ਦੇ ਵਿੱਚ ਪ੍ਰਾਈਵੇਟੇਸ਼ਨ ਬਹੁਤ ਹੋ ਗਈ ਹੈ, ਪੰਜਾਬ ਦੇ ਵਿੱਚ ਗਰੀਬਾਂ ਵਾਸਤੇ ਸਿੱਖਿਆ ਦੇ ਕੋਈ ਪ੍ਰਬੰਧ ਨਹੀਂ ਤੇ ਅਮੀਰਾਂ ਦੇ ਬੱਚੇ ਜਿਹੜੇ ਆ ਉਹ ਵੱਡੇ ਸਕੂਲਾਂ 'ਚ ਪੜ੍ਹਦੇ ਆ ਤੇ ਆਪ ਹੀ ਉਸ ਐਜੂਕੇਸ਼ਨ ਸਿਸਟਮ ਨੂੰ ਰਨ ਕੀਤਾ ਹੋਵੇ, ਤੇ ਅੱਜ ਕੀ ਤਵੱਕੋ ਕੀਤੀ ਜਾ ਸਕਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਏਜੰਡੇ ਦੇ ਉੱਤੇ ਇਕਸਾਰ ਸਿੱਖਿਆ ਮਿਲੇ ਬੱਚਿਆਂ ਨੂੰ ਜਾਂ ਨੌਕਰੀਆਂ ਦਾ ਪ੍ਰਬੰਧ ਜਿਹੜਾ ਇਕਸਾਰ ਹੋਵੇ, ਇਹਦੇ ਬਾਰੇ ਪੰਜਾਬ ਕਾਂਗਰਸ ਦਾ ਏਜੰਡਾ ਤੈਅ ਕਰਨ ਦੇ ਵਿੱਚ ਵੱਡੀ ਭੂਮਿਕਾ ਨਿਭਾਉਣਗੇ। ਇਹਦੀ ਉਮੀਦ ਬਹੁਤ ਘੱਟ ਹੈ, ਪਰ ਬਿਆਨਬਾਜ਼ੀ ਦੇ ਵਿੱਚ, ਗੱਲਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਸਾਨੀ ਵੀ ਨਹੀਂ ਹੈ। ਉਹ ਬਹੁਤ ਗੱਲਾਂ ਇੱਦਾਂ ਦੀਆਂ ਕਰਦੇ ਆ ਜਿਹੜੀਆਂ ਚੰਗੀਆਂ ਲੱਗਦੀਆਂ, ਪਰ ਅਮਲੀ ਰੂਪ ਦੇ ਵਿੱਚ ਉਹਨਾਂ ਦੇ ਏਜੰਡੇ ਕਦੀ ਸਾਡੇ ਸਾਹਮਣੇ ਆਏ ਨਹੀਂ। ਜੀ ਅਤੇ ਅੱਗੇ ਦੀ ਹੁਣ ਆਪਾਂ ਤੀਜੀ ਪਾਰਟੀ ਦੀ ਵੀ ਗੱਲ ਕਰੀਏ। ਬੇਸ਼ੱਕ ਕੈਪਟਨ ਤੇ ਬਾਦਲ ਇਹ ਗੱਲ ਨਹੀਂ ਕਰਦੇ ਕਿ ਇੱਥੇ ਤੀਜੀ ਪਾਰਟੀ ਵੀ ਹੋਣੀ ਆ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ ਉਹ ਵੀ ਇਸੇ ਰਾਹ ਤੁਰ ਪਊਗੀ। ਆਮ ਆਦਮੀ ਪਾਰਟੀ ਬਾਰੇ ਮੇਰੀ ਸ਼ੁਰੂ ਤੋਂ ਰਾਏ ਜਿਹੜੀ ਆ ਉਹ ਸਾਡੇ ਸਰੋਤਿਆਂ ਨੂੰ, ਲਿਸਨਰਸ ਨੂੰ ਪਤਾ ਹੈ, ਪਰ ਉਹਦੇ ਬਾਵਜੂਦ ਜਿਹੜਾ ਬਿਹਾਰ ਦੇ ਵਿੱਚ ਯੋਗੇਂਦਰ ਯਾਦਵ ਨੇ ਕਿਹਾ, ਬਿਹਾਰ ਦੇ ਵਿੱਚ ਲਾਲੂ ਯਾਦਵ ਤੇ ਨਿਤੀਸ਼ ਕੁਮਾਰ ਦੀ ਜਿੱਤ ਜਿਹੜੀ ਹੈ, ਉਹ ਤੋਂ ਬਾਅਦ ਜਿਹੜਾ ਯੋਗੇਂਦਰ ਯਾਦਵ ਦਾ ਇੱਕ ਬਿਆਨ ਹੈ ਬੜਾ ਇੰਪੋਰਟੈਂਟ ਸੀ। ਇੱਕ ਲਾਈਨ ਦੀ ਗੱਲ ਹੈ, ਉਹਨਾਂ ਨੇ ਕਿਹਾ ਕਿ ਬਿਹਾਰ ਦੀ ਜਨਤਾ ਨੇ ਬਹੁਤ ਬੁਰੇ ਤੇ ਬੁਰੇ ਵਿੱਚੋਂ ਬੁਰੇ ਨੂੰ ਚੁਣ ਲਿਆ, ਯਾਨੀ ਬਿਹਾਰ ਦੇ ਵਿੱਚ ਲੋਕਾਂ ਦਾ ਕੋਈ ਬਦਲ ਨਹੀਂ, ਤੇ ਇਸ ਕਰਕੇ ਬਿਹਾਰ ਦੇ ਵਿੱਚ ਲੋਕਾਂ ਨੇ ਬਹੁਤ ਬੁਰੇ ਯਾਨੀ ਭਾਰਤੀ ਜਨਤਾ ਪਾਰਟੀ ਨੂੰ ਛੱਡ ਦਿੱਤਾ ਹੈ। ਬੁਰੇ ਕਿਉਂਕਿ ਲਾਲੂ ਯਾਦਵ ਨੂੰ ਵੀ ਲੋਕ ਪਹਿਲਾਂ ਪਰਖ ਚੁੱਕੇ 15 ਸਾਲ ਤੇ ਨਿਤੀਸ਼ ਕੁਮਾਰ ਪਿਛਲੇ 10 ਸਾਲ ਤੋਂ ਉੱਥੇ ਹਕੂਮਤ 'ਚ ਹੈ, ਤੇ ਉਹਨੂੰ ਜਿਹੜਾ ਹੈ ਲੋਕਾਂ ਨੇ ਤਰਜੀਹ ਦਿੱਤੀ ਹੈ। ਪੰਜਾਬ ਦੇ ਵਿੱਚ ਇੱਦਾਂ ਦੀ ਸਿਚੁਏਸ਼ਨ ਬਣਦੀ ਦਿਖਾਈ ਦੇ ਰਹੀ ਹੈ ਕਿ ਜਿਹੜੇ ਦੋਨੋਂ ਹੀ ਨੇ, ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ, ਇਹਨੂੰ ਪਿਛਲੇ 8 ਸਾਲ ਤੋਂ ਵੀ ਤੇ ਇਸ ਤੋਂ ਪਹਿਲਾਂ ਵੀ 5ਵੀਂ ਵਾਰ ਮੁੱਖ ਮੰਤਰੀ ਬਣੇ ਆ ਸਰ ਬਾਦਲ, ਤੇ ਇਸ ਤੋਂ ਪਹਿਲਾਂ ਵੀ 3 ਵਾਰ ਜਦੋਂ ਮੁੱਖ ਮੰਤਰੀ ਰਹੇ ਆ 8 ਸਾਲ ਪਹਿਲਾਂ ਵੀ, ਤੇ ਉਹ 3 ਵਾਰ ਦਾ ਉਹਨਾਂ ਦਾ ਮੁੱਖ ਮੰਤਰੀ ਦਾ ਜਿਹੜਾ ਕਾਰਜਕਾਲ ਉਹ ਵੀ ਲੋਕਾਂ ਨੇ ਪਰਖਿਆ ਹੋਇਆ, ਦੇਖਿਆ ਹੋਇਆ, ਤੇ ਬਦਲ ਨਹੀਂ ਹੁੰਦਾ। ਇਸ ਕਰਕੇ ਉਹਨਾਂ ਦੀ ਥਾਂ ਤੇ ਕਾਂਗਰਸੀਆਂ ਨੂੰ ਲੈ ਆਉਂਦੇ ਸੀ। ਤੇ ਇਹ ਪ੍ਰਕਾਸ਼ ਸਿੰਘ ਬਾਦਲ ਦੇ ਜੇ ਤੁਸੀਂ 20-25 ਸਾਲ ਪਹਿਲੇ ਬਿਆਨ ਕੱਢ ਲਓ ਤਾਂ ਉਦੋਂ ਵੀ ਤੁਹਾਨੂੰ ਇਹ ਬਿਆਨ ਦਿਸ ਪੈਣਗੇ ਜਦੋਂ ਇਹ ਦਾਅਵਾ ਕਰਦੇ ਹੁੰਦੇ ਸੀ ਕਿ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ। ਅਸੀਂ ਉਦੋਂ ਵੀ ਕਹਿੰਦੇ ਰਹੇ ਵੀ ਭਾਈ ਪੰਜਾਬ ਕੈਲੀਫੋਰਨੀਆ ਨਾ ਬਣਾਓ, ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ। ਪਰ ਨਾ ਤਾਂ ਪੰਜਾਬ ਨੂੰ ਪੰਜਾਬ ਅਕਾਲੀਆਂ ਨੇ ਰਹਿਣ ਦਿੱਤਾ ਤੇ ਉਹਦੇ ਮੁਕਾਬਲੇ 'ਚ ਨਾ ਕਾਂਗਰਸ ਵਾਲਿਆਂ ਨੇ ਪੰਜਾਬ ਨੂੰ ਪੰਜਾਬ ਰਹਿਣ ਦਿੱਤਾ, ਕਿਉਂਕਿ ਜਦੋਂ ਅਕਾਲੀਆਂ ਤੋਂ ਲੋਕ ਦੁਖੀ ਹੁੰਦੇ ਸੀ ਕਾਂਗਰਸ ਨੂੰ ਚੁਣ ਲੈਂਦੇ ਸੀ, ਤੇ ਕਾਂਗਰਸ ਦੇ ਮੁੱਖ ਮੰਤਰੀ ਹੁੰਦਿਆਂ ਹੋਇਆ ਕਾਂਗਰਸ ਪਾਰਟੀ ਦੀ ਸਰਕਾਰ 'ਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਪੰਜਾਬ ਦੇ ਲੋਕਾਂ ਨੇ ਪਰਖਿਆ। ਸੋ ਇਹ ਦੋਨੋਂ ਜਿਹੜੇ ਆ, ਇਹਨਾਂ ਦੋਨਾਂ ਦੀਆਂ ਜਿਹੜੀਆਂ ਲੋਕਾਂ ਪ੍ਰਤੀ ਜਿਹੜੀਆਂ ਸੰਵੇਦਨਾਵਾਂ ਨੇ ਜਾਂ ਚਿੰਤਾਵਾਂ ਨੇ, ਫਿਕਰਮੰਦੀਆਂ ਨੇ, ਉਹ ਕਿੰਨੀਆਂ ਕੁ ਹਕੀਕੀ ਨੇ ਇਹ ਲੋਕ ਜਾਣਦੇ ਨੇ। ਪਰ ਮਜਬੂਰੀ ਇਹ ਰਹੀ ਲੋਕਾਂ ਦੀ ਵੀ ਉਹ ਨਹੀਂ ਤਾਂ ਇਹ ਉਹਨਾਂ ਦੀ ਮਜਬੂਰੀ ਸੀ, ਕਿਉਂਕਿ ਕੋਈ ਅਲਟਰਨੇਟ ਨਹੀਂ ਸੀ। ਮੈਂ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਬਦਲ ਨਹੀਂ ਮੰਨਦਾ, ਮੇਰੀ ਆਪਣੀ ਧਾਰਨਾ ਹੈ, ਉਹਦੇ ਕਈ ਕਾਰਨ ਹੈ ਜਿਹੜੇ ਮੈਂ ਅਕਸਰ ਚਰਚਾ 'ਚ ਲੈ ਕੇ ਆਉਂਦਾ ਰਿਹਾ। ਮੈਂ ਸਮਝਦਾ ਕਿ ਥੋੜ੍ਹੇ ਬਹੁਤ ਫਰਕ ਦੇ ਨਾਲ ਆਮ ਆਦਮੀ ਪਾਰਟੀ ਵੀ ਲਗਭਗ ਬਾਕੀ ਪਾਰਟੀਆਂ ਵਰਗੀ ਹੈ।
ਪਰ ਫਿਰ ਵੀ ਇਹਨਾਂ ਦੋਨਾਂ ਨਾਲੋਂ ਕੁਝ ਤਾਂ ਚੰਗੀ ਹੈ, ਇਹ ਲੋਕਾਂ 'ਚ ਭਾਵਨਾ ਹੈ ਵੀ ਘੱਟੋ ਘੱਟ ਕਾਂਗਰਸ ਤੇ ਬੀਜੇਪੀ ਤੇ ਅਕਾਲੀਆਂ ਨੂੰ ਤਾਂ ਚੰਗੇ ਹੈ। ਇਹ ਲੋਕਾਂ ਦੀ ਭਾਵਨਾ, ਲੋਕਾਂ ਦੇ ਮਨ 'ਚ ਹੈ। ਇਸੇ ਕਰਕੇ ਲੋਕਾਂ ਨੇ ਦਿੱਲੀ 'ਚ ਇੱਕ ਸ਼ਾਨਦਾਰ ਜਿੱਤ ਜਿਹੜੀ ਆਮ ਆਦਮੀ ਪਾਰਟੀ ਨੂੰ ਦਵਾਈ ਹੈ। ਇਸੇ ਭਾਵਨਾ ਦੇ ਤਹਿਤ ਪੰਜਾਬ ਦੇ ਲੋਕ ਰਿਐਕਟ ਕਰ ਸਕਦੇ ਹੈ, ਇਹ ਉਹਨਾਂ ਦੇ ਪੱਖ 'ਚ ਜਾਂਦਾ ਹੈ। ਦੂਸਰੀ ਗੱਲ, ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਮੁੱਖ ਮੰਤਰੀ ਹੁੰਦਿਆਂ ਥੋੜ੍ਹਾ ਬਹੁਤ ਹੀ ਸਹੀ, ਜਦ ਬਹੁਤ ਸਾਰੀਆਂ ਹਰਡਲਸ ਨੇ ਰਸਤੇ ਦੇ ਵਿੱਚ, ਕਿਉਂਕਿ ਪੂਰਨ ਸਟੇਟ ਨਹੀਂ ਹੈ ਦਿੱਲੀ, ਉਹਨਾਂ ਨੇ ਫੇਰ ਵੀ ਕੁਝ ਕੰਮ ਇੱਦਾਂ ਦੇ ਜਿਹੜੇ ਪੰਜਾਬੀਆਂ ਨੂੰ ਚੰਗੇ ਲੱਗੇ ਆ। ਮਿਸਾਲ ਦੇ ਤੌਰ ਤੇ ਜਿਹੜੇ ਪੀੜਤ ਨੇ, ਕਤਲੇਆਮ ਪੀੜਤ ਪਰਿਵਾਰ, ਉਹਨਾਂ ਨੂੰ 5-5 ਲੱਖ ਰੁਪਏ ਦੀ ਰਾਸ਼ੀ ਦੇਣੀ, ਜਾਂ ਇੱਕ ਕਮਿਸ਼ਨ ਬਣਾਉਣ ਦੀ ਗੱਲ ਕਰਨੀ, ਜਾਂ ਹੁਣ ਜਨ ਲੋਕਪਾਲ ਬਿੱਲ ਲੈ ਕੇ ਆਉਣਾ, ਭਾਵੇਂ ਉਹਦੇ 'ਚ ਕਮੀਆਂ ਪੇਸ਼ੀਆਂ ਵੀ ਹੈ ਤੇ ਉਹ ਕਮੀਆਂ ਪੇਸ਼ੀਆਂ ਦੂਰ ਕਰਨ ਦੀ ਵੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ 9000 ਦੇ ਸੁਝਾਅ ਮੰਨੇ ਜਾਣਗੇ। ਇਹ ਗੱਲਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਰਹੀਆਂ। ਤੇ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਜਿੱਦਾਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਸਿਰਖਾਂ ਤੇ ਬਿਠਾਇਆ, ਉਹਦੀ ਕੰਟੀਨਿਊਟੀ ਪੰਜਾਬ 'ਚ ਹਾਲੇ ਬਣੀ ਰਹਿ ਸਕਦੀ ਹੈ। ਆਪ ਮੁਹਾਰੀ ਵੋਟ ਉਹਨਾਂ ਨੂੰ ਪੈ ਸਕਦੀ ਹੈ, ਇਸ ਕਰਕੇ ਕਿਉਂਕਿ ਲੋਕਾਂ ਦੇ ਮਨ 'ਚ ਇਹ ਹੈ ਵੀ ਉਹਨਾਂ ਨੂੰ ਤਾਂ ਚੰਗੇ ਹੈ, ਭਾਵੇਂ ਇੰਨੇ ਚੰਗੇ ਨਹੀਂ ਕਿ ਪੰਜਾਬ ਦੀ ਤਕਦੀਰ ਬਦਲ ਦੇਣ, ਪਰ ਉਹਨਾਂ ਨੂੰ ਤਾਂ ਚੰਗੇ ਹੈ। ਇਹ ਜਿਹੜੀ ਭਾਵਨਾ ਲੋਕਾਂ ਦੀ ਹੈ, ਇਸ ਭਾਵਨਾ ਦੀ ਕਾਟ ਜਿਹੜੀ ਹੈ ਨਾ ਸ਼੍ਰੋਮਣੀ ਅਕਾਲੀ ਦਲ ਕੋ ਆ, ਨਾ ਕਾਂਗਰਸ ਕੋ, ਨਾ ਬੀਜੇਪੀ ਕੋ। ਇਸ ਕਰਕੇ ਅੰਦਰ ਖਾਤੇ ਕਾਂਗਰਸ ਵਾਲੇ ਵੀ, ਅਕਾਲੀ ਵੀ, ਬੀਜੇਪੀ ਵਾਲੇ ਵੀ, ਉਹ ਬਹੁਤ ਜ਼ਿਆਦਾ ਡਰੇ ਹੋਏ ਹੈ। ਉਹਨਾਂ ਨੂੰ ਲੱਗਦਾ ਕਿ ਸਾਡੇ ਵਿੱਚ ਬਹੁਤ ਵੱਡੀ ਸੰਨ ਜਿਹੜੀ ਹੈ ਆਮ ਆਦਮੀ ਪਾਰਟੀ ਲਾ ਸਕਦੀ ਹੈ। ਦੂਜੀ ਗੱਲ, ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਤੇ ਸੁਖਬੀਰ ਬਾਦਲ ਤੋਂ ਵੱਖਰੇ ਰਾਹ ਤੇ ਚੱਲ ਰਹੀ ਹੈ ਪੰਜਾਬ ਦੇ ਵਿੱਚ। ਮਿਸਾਲ ਦੇ ਤੌਰ ਤੇ ਇਹ ਵੱਡੀਆਂ ਰੈਲੀਆਂ ਕਰਨਗੇ ਜਿੱਦਾਂ ਨਰਿੰਦਰ ਮੋਦੀ ਨੇ ਬਿਹਾਰ 'ਚ ਕੀਤੀਆਂ। ਹੁਣ ਬਿਹਾਰ 'ਚ ਜਿਹੜੀਆਂ ਨਰਿੰਦਰ ਮੋਦੀ ਦੀਆਂ ਰੈਲੀਆਂ ਹੋਈਆਂ, ਉਹਦੇ ਮੁਕਾਬਲੇ ਦੀ ਇੱਕ ਵੀ ਰੈਲੀ ਲਾਲੂ ਯਾਦਵ ਜਾਂ ਨਿਤੀਸ਼ ਕੁਮਾਰ ਨੇ ਨਹੀਂ ਕੀਤੀ। ਪਰ ਨਤੀਜਾ ਕੀ ਨਿਕਲਿਆ? ਨਤੀਜਾ ਨਰਿੰਦਰ ਮੋਦੀ ਦੀਆਂ ਰੈਲੀ ਦੇ ਵਿੱਚ ਭੀੜ ਤਾਂ ਜੁੜਦੀ ਰਹੀ, ਪਰ ਉਹ ਭੀੜ ਵੋਟਾਂ 'ਚ ਕਨਵਰਟ ਨਹੀਂ ਹੋ ਸਕੀ। ਤੇ ਜਿਹੜੇ ਲਾਲੂ ਯਾਦਵ ਜਾਂ ਨਿਤੀਸ਼ ਕੁਮਾਰ, ਉਹ ਪਿੰਡਾਂ 'ਚ ਜਾ ਕੇ ਛੋਟੇ ਕਰਦੇ ਰਹੇ, ਉਹ ਪਿੰਡਾਂ ਦੇ ਵਿੱਚ ਜਿਹੜੇ ਛੋਟੇ ਛੋਟੇ ਕੱਟ ਸੀ ਉਹਦੇ ਵੋਟਾਂ 'ਚ ਟ੍ਰਾਂਸਫਰ ਹੋ ਗਏ। ਪੰਜਾਬ 'ਚ ਸਥਿਤੀ ਬਣਨ ਦੀ ਸੰਭਾਵਨਾ ਪੈਦਾ ਹੋ ਰਹੀ ਹੈ ਵੀ ਵੱਡੀਆਂ ਰੈਲੀਆਂ 'ਚ ਉਲਝਣਗੇ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ, ਤੇ ਆਮ ਆਦਮੀ ਪਾਰਟੀ ਦੀ ਜਿਹੜੀ ਰਣਨੀਤੀ ਹੈ ਉਹ ਡੋਰ ਟੂ ਡੋਰ ਜਾਣ ਦੀ ਹੈ। ਜਾਣੀ ਉਹ ਕੰਪੇਨ ਇਹ ਬਿਲਕੁਲ ਹੇਠਲੇ ਲੈਵਲ ਤੇ, ਬਲਾਕ ਲੈਵਲ ਤੇ, ਪਿੰਡ ਲੈਵਲ ਤੇ, ਬੂਥ ਲੈਵਲ ਤੇ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ, ਜਿਹਦਾ ਸਿੱਧਾ ਲਾਭ ਆਮ ਆਦਮੀ ਪਾਰਟੀ ਨੂੰ ਮਿਲ ਸਕਦਾ ਹੈ। ਤੇ ਉਹ ਉਸ ਸਥਿਤੀ ਦੇ ਵਿੱਚ ਕੌਣ ਜਿਹੜਾ ਜ਼ਿਆਦਾ ਨੁਕਸਾਨ 'ਚ ਰਹਿੰਦਾ, ਕਾਂਗਰਸ ਜਾਂ ਅਕਾਲੀ, ਇਹ ਦੇਖਣ ਵਾਲੀ ਗੱਲ ਹੈ। ਇਹ ਹੁਣ ਤੋਂ ਅਸੀਂ ਕਹਿ ਨਹੀਂ ਸਕਦੇ। ਜਦੋਂ ਬੂਥ ਲੈਵਲ ਤੇ, ਪਿੰਡਾਂ ਦੇ ਲੈਵਲ ਤੇ ਆਮ ਆਦਮੀ ਪਾਰਟੀ ਦਾ ਜਥੇਬੰਦਕ ਢਾਂਚਾ ਥੋੜ੍ਹਾ ਜਿਹਾ ਸਾਡੇ ਸਾਹਮਣੇ ਹੋਏਗਾ, ਫਿਰ ਅਸੀਂ ਸ਼ਾਇਦ ਥੋੜ੍ਹੀ ਜਿਹੀ ਹੋਰ ਜ਼ਿਆਦਾ ਨੀਝ ਲਾ ਕੇ ਦੱਸ ਸਕਾਂਗੇ ਵੀ ਆਮ ਆਦਮੀ ਪਾਰਟੀ ਕਿਹਨੂੰ ਜ਼ਿਆਦਾ ਢਾਲ ਆ ਰਹੀ ਹੈ, ਕਾਂਗਰਸ ਨੂੰ ਜਾਂ ਅਕਾਲੀ ਦਲ ਨੂੰ। ਫਿਕਰ ਦੋਨਾਂ ਨੂੰ ਬਰਾਬਰ ਦਾ, ਅਕਾਲੀਆਂ ਨੂੰ ਵੀ ਬੜਾ ਫਿਕਰ ਹੈ, ਕਾਂਗਰਸ ਨੂੰ ਵੀ ਬੜਾ ਫਿਕਰ ਹੈ। ਇਸ ਕਰਕੇ ਡਾਇਰੈਕਟ ਇਨਡਾਇਰੈਕਟ ਆਮ ਆਦਮੀ ਪਾਰਟੀ ਦੇ ਦੋਨਾਂ ਪਾਸਿਆਂ ਵੱਲੋਂ ਹਮਲੇ ਵੀ ਹੋ ਰਹੇ ਹੈ ਜੀ। ਜੀ, ਤੇ ਅਗਲੀ ਆਪਾਂ ਗੱਲ ਕਰਦੇ ਹਾਂ ਜੀ ਪੱਤਰਕਾਰ ਬਲਤੇਜ ਪੰਨੂ ਦੀ, ਕਿ ਪੰਜਾਬ ਦੇ ਵਿੱਚ ਵੀ ਪੱਤਰਕਾਰ ਭਾਈਚਾਰਾ ਉਹਨਾਂ ਦੇ ਪਿੱਛੇ ਆ। ਜਿਸ ਤਰ੍ਹਾਂ ਇਸ ਸਰਕਾਰ ਆ ਜਿਸ ਦੇ ਕੰਮ ਆ ਲੋਕਾਂ ਤੋਂ ਲੁਕੇ ਛਿਪੇ ਨੇ, ਜਿਸ ਤਰ੍ਹਾਂ ਜਿਸ ਨੂੰ ਮਰਜ਼ੀ ਆ ਗੋਲੀ ਮਾਰਦਾ ਹੈ, ਕਿਸੇ ਨੂੰ ਅੰਦਰ ਕਰਦਾ ਹੈ। ਕਈ ਐਸੇ ਭੈੜੇ ਕੇਸ ਪਾ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ ਆ। ਕਿ ਪੰਜਾਬ ਦੇ ਵਿੱਚ ਜਿਹੜਾ ਪੱਤਰਕਾਰ ਭਾਈਚਾਰਾ ਆ ਉਹ ਪਿੱਠ ਪੂਰ ਆ? ਦੇਖੋ, ਗੱਲ ਇਹ ਆ ਕਿ ਪੰਜਾਬ ਦੇ ਵਿੱਚ ਕੁਝ ਮਾਮਲੇ ਕੁਝ ਇਸ ਕਿਸਮ ਦੇ ਆ ਜਿਹਦੇ 'ਚ ਸਰਕਾਰ ਸਿੱਧੇ ਤੌਰ ਦੇ ਉੱਤੇ ਧੱਕਾ ਕਰਨ ਤੇ ਉਤਰ ਆਈ ਹੈ। ਬਲਤੇਜ ਪੰਨੂ ਦੇ ਮਾਮਲੇ ਦੇ ਵਿੱਚ ਵੀ ਜੋ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਹੈ ਉਹ ਅੱਤ ਘਿਨਾਉਣੀ ਕਹੀ ਜਾ ਸਕਦੀ ਹੈ। ਕਿਸੇ ਕਿਸਮ ਦਾ ਪ੍ਰਮਾਣ, ਹਾਲੇ ਤੱਕ ਕੋਈ ਐਵੀਡੈਂਸ ਇਸ ਗੱਲ ਦਾ ਸਾਡੇ ਸਾਹਮਣੇ ਨਹੀਂ ਹੈ। ਜਿਹੜੇ ਦੋਸ਼ ਬਲਤੇਜ ਪੰਨੂ ਤੇ ਲਾਏ ਗਏ ਨੇ ਇੱਕ ਔਰਤ ਵੱਲੋਂ, ਤੇ ਕੇਸ ਕਿਉਂਕਿ ਇਸ ਕਰਕੇ ਸੀਰੀਅਸ ਹੈ ਕਿਉਂਕਿ ਇੱਕ ਔਰਤ ਵੱਲੋਂ ਦੋਸ਼ ਨੇ, ਤੇ ਇੱਥੇ ਸਾਡੇ ਜਿਹੜਾ ਕਾਨੂੰਨ ਦਾ ਅਮਲ ਹੈ ਉਹਦੇ ਵਿੱਚ ਕਿਸੇ ਔਰਤ ਵੱਲੋਂ ਜਦੋਂ ਇਸ ਤਰ੍ਹਾਂ ਦੇ ਦੋਸ਼ ਲਾਏ ਜਾਂਦੇ ਨੇ ਕਿ ਮੇਰੇ ਨਾਲ ਰੇਪ ਹੋਇਆ ਜਾਂ ਜਾਨੋਂ ਮਾਰਨ ਦੀ ਧਮਕੀ ਦਿੱਤੀ, ਉਹ 'ਚ ਬੜੀਆਂ ਸਖਤ ਕਿਸਮ ਦੀਆਂ ਧਾਰਾਵਾਂ ਲੱਗਦੀਆਂ। ਇਸੇ ਕਰਕੇ ਪਹਿਲੇ ਦਿਨ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਬਲਤੇਜ ਪੰਨੂ ਦਾ, ਤੇ ਫਿਰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਚ ਉਹਨਾਂ ਨੂੰ ਭੇਜ ਦਿੱਤਾ ਗਿਆ। ਹੁਣ ਉਹ ਜੁਡੀਸ਼ੀਅਲ ਰਿਮਾਂਡ ਤੋਂ ਬਾਅਦ ਜਿਹੜੀ ਅਦਾਲਤ ਵਿੱਚ ਉਹਨਾਂ ਦੀ ਪੇਸ਼ੀ ਹੋਏਗੀ, ਉਦੋਂ ਉਹਨਾਂ ਦੇ ਜਿਹੜੇ ਵਕੀਲਾਂ ਦਾ ਪੈਨਲ ਹੈ ਆਪਣੇ ਤਰੀਕੇ ਦੇ ਨਾਲ ਆਪਣਾ ਕੇਸ ਰੱਖੇਗਾ ਤੇ ਪੋਸੀਬਿਲਿਟੀ ਹੈ ਵੀ ਉਹਨਾਂ ਨੂੰ ਜ਼ਮਾਨਤ ਮਿਲ ਜਾਏ। ਪਰ ਓਵਰਆਲ ਜਿਹੜੀ ਗੱਲ ਹੈ ਉਹਦੇ 'ਚ ਇਹ ਹੈ ਵੀ ਬਲਤੇਜ ਪੰਨੂ ਦੇ ਪੱਖ ਦੇ ਵਿੱਚ ਪੰਜਾਬ ਦਾ ਸਾਰਾ ਭਾਈਚਾਰਾ ਇਕਜੁੱਟ ਹੈ। ਪੰਜਾਬ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਸਖਤ ਲਫ਼ਜ਼ਾਂ ਦੇ ਵਿੱਚ ਪੰਜਾਬ ਸਰਕਾਰ ਦੀ ਨਿੰਦਾ ਵੀ ਕੀਤੀ ਹੈ, ਭਾਵੇਂ ਸਰਕਾਰ ਦਾ ਸਿੱਧਾ ਹੱਥ ਇਹਦੇ ਵਿੱਚ ਨਾ ਵੀ ਦਿਖਾਈ ਦਿੰਦਾ ਹੋਵੇ। ਪਰ ਪੰਜਾਬ ਦੀ ਪੁਲਿਸ ਵੱਲੋਂ
ਇੰਨੀ ਫੁਰਤੀ ਦਿਖਾਉਣੀ ਇਸ ਮਾਮਲੇ ਦੇ ਵਿੱਚ ਵੀ ਦੋਸ਼ ਜਿਹੜੇ ਆ ਲੱਗੇ ਆ ਤੇ ਨਾਲ ਦੀ ਨਾਲ FIR ਦਰਜ ਕਰ ਲੈਣੀ ਪੁਲਿਸ ਡਿਪਾਰਟਮੈਂਟ ਵੱਲੋਂ ਤੇ ਨਾਲ ਦੀ ਨਾਲ ਗਲਤ ਤਰੀਕੇ ਨਾਲ ਗ੍ਰਿਫਤਾਰੀ ਕਰ ਲੈਣੀ ਬਲਤੇਜ ਪੰਨੂ ਦੀ। ਇਹ ਜਿਹੜੀ ਪੰਜਾਬ ਪ੍ਰਸ਼ਾਸਨ ਦੀ ਜਿਹੜੀ ਫੁਰਤੀ ਹੈ ਇਹਦੇ ਚ ਲਾਜ਼ਮੀ ਤੌਰ ਦੇ ਉੱਤੇ ਸਰਕਾਰ ਦੀ ਸ਼ਹਿ ਜਿਹੜੀ ਆ ਦਿਖਾਈ ਦੇ ਰਹੀ ਹੈ। ਇਹਦੇ ਵਿਰੋਧ ਦੇ ਵਿੱਚ ਪੰਜਾਬ ਦਾ ਸਾਰਾ ਪੱਤਰਕਾਰ ਭਾਈਚਾਰਾ ਵੀ ਖੜਾ ਤੇ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਜਿਹੜੇ ਲੋਕ ਜੁੜੇ ਹੋਏ ਨੇ ਸੋਸ਼ਲ ਮੀਡੀਆ ਦੇ ਨਾਲ, ਜਿਹੜੇ ਰੋਜ਼ ਇੱਦਾਂ ਦੀਆਂ ਗੱਲਾਂ ਦੇਖ ਰਹੇ ਨੇ, ਉਹ ਇਹਦੀ ਸਖਤ ਨਿੰਦਾ ਵੀ ਕਰ ਰਹੇ ਨੇ ਤੇ ਪੂਰੀ ਤਰ੍ਹਾਂ ਮਦਦਗਾਰ ਵੀ ਹਰ ਲੈਵਲ ਦੇ ਉੱਤੇ ਉਹ ਹੋਣਾ ਚਾਹੁੰਦੇ ਆ। ਸੋ ਇੱਕ ਵੇਵ ਜਿਹੜੀ ਹੈ ਉਹ ਲਾਜ਼ਮੀ ਤੌਰ ਤੇ ਬਲਤੇਜ ਪੰਨੂ ਦੇ ਹੱਕ ਦੇ ਵਿੱਚ ਹੈ। ਦੂਸਰੀ ਗੱਲ ਸਰਕਾਰ ਦਾ ਜਿਹੜਾ ਆਪਾਂ ਜ਼ਿਕਰ ਕਰ ਰਹੇ ਹਾਂ ਤੇ ਸਰਕਾਰੀ ਧਿਰ ਜਿਹੜੀ ਹੈ ਉਹਨੇ ਇਸ ਮਾਮਲੇ ਦੇ ਨਾਲ ਨਾਲ ਕੁਝ ਹੋਰ ਮਾਮਲੇ ਵੀ ਛੇੜੇ ਹੋਏ ਨੇ, ਜਿਹਦੇ ਚ ਜਿੱਦਾਂ ਤੁਸੀਂ ਕਹਿ ਸਕਦੇ ਹੋ ਕਿ ਗੁਰਦਾਸਪੁਰ ਦੇ ਵਿੱਚ ਜਿਹੜਾ ਇੱਕ ਗੁਰਚਰਨ ਬੱਬੇਹਾਲੀ ਵਿਧਾਇਕ ਹੈ ਤੇ ਉਹਦੀ ਸ਼ਹਿਰ ਦੇ ਉੱਤੇ ਕੁਝ ਗੁੰਡਾ ਅਨਸਰਾਂ ਨੇ ਜਿੱਦਾਂ ਉੱਥੇ ਦੇ ਇੱਕ ਮੁਲਾਜ਼ਮ ਆਗੂ ਤੇ ਲੇਖਕ ਆਗੂ ਮੱਖਣ ਘੁਹਾਰ ਤੇ ਹਮਲਾ ਕੀਤਾ। ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਸਾਰੇ ਪੰਜਾਬ 'ਚ ਵਾਪਰੀਆਂ ਕੁਝ ਤੇ ਵਾਪਰ ਵੀ ਸਕਦੀਆਂ। ਇਹਦੇ ਲਈ ਸੁਚੇਤ ਪੱਧਰ ਦੇ ਉੱਤੇ ਜਿਹੜਾ ਜਰਨਲਿਸਟ ਜਿਹੜਾ ਵਰਗ ਹੈ ਸਾਡਾ ਉਹ ਹੁਣ ਕੰਮ ਵੀ ਕਰ ਰਿਹਾ ਤੇ ਸ਼ਾਇਦ ਸਰਕਾਰ ਨੂੰ ਕਿਤੇ ਇਸ ਗੱਲੋਂ ਭੈ ਵੀ ਖਾ ਰਿਹਾ, ਡਰ ਵੀ ਖਾ ਰਿਹਾ ਕਿ ਜੇ ਇਹਨਾਂ ਮਾਮਲਿਆਂ ਦੇ ਵਿੱਚ ਬਹੁਤ ਜ਼ਿਆਦਾ ਜੇ ਹੁਣ ਸਰਕਾਰ ਦਾ ਦਖਲ ਰਿਹਾ ਤੇ 2017 ਦੀਆਂ ਚੋਣਾਂ ਦੇ ਵਿੱਚ ਸਮੁੱਚਾ ਪੱਤਰਕਾਰ ਭਾਈਚਾਰਾ ਜਿਹੜਾ ਆ ਉਹ ਇਸ ਸਰਕਾਰ ਦੀ ਬਦਨੀਤੀ ਤੇ ਇਸ ਸਰਕਾਰ ਦੇ ਜਿਹੜੇ ਇਸ ਕਿਸਮ ਦੇ ਕੰਮ ਢੰਗ ਹੈਗੇ ਆ ਉਹਨਾਂ ਦੀ ਸਖਤ ਕਿਸਮ ਦੀ ਨੁਕਤਾਚੀਨੀ ਕਰੇਗਾ, ਚੀਰ ਫਾੜ ਕਰੇਗਾ। ਸੋ ਸਰਕਾਰ ਤੇ ਥੋੜਾ ਪ੍ਰੈਸ਼ਰ ਵੀ ਰਹੇਗਾ ਲਾਜ਼ਮੀ ਤੌਰ ਦੇ ਉੱਤੇ, ਪਰ ਬਲਤੇਜ ਪੰਨੂ ਦੇ ਮਾਮਲੇ 'ਚ ਸਮੁੱਚਾ ਪੱਤਰਕਾਰ ਭਾਈਚਾਰਾ ਉਹਨਾਂ ਦੇ ਨਾਲ ਡਟ ਕੇ ਖੜਾ ਦਿਖਾਈ ਦੇ ਰਿਹਾ ਜੀ। ਤੇ ਫਿਰ ਹੁਣ ਇੱਕ ਗੱਲ ਕਰੀਏ ਆਪਣੇ ਰਾਸ਼ਟਰਪਤੀ ਦੀ, ਜਿਹੜੇ ਵਾਰ-ਵਾਰ ਬੋਲ ਰਹੇ ਆ। ਮੈਂ ਕਦੀ ਵੀ ਇੰਨਾ ਦਖਲ ਨਹੀਂ ਦੇਖਿਆ ਰਾਸ਼ਟਰਪਤੀ ਦਾ, ਜਿਹੜੇ ਵਾਰ-ਵਾਰ ਸਾਡੇ ਲੀਡਰਾਂ ਨੂੰ ਮੇਰੇ ਖਿਆਲ 'ਚ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਗੰਦਗੀ ਆ ਉਹ ਗਲੀਆਂ ਦੇ ਵਿੱਚ ਨਹੀਂ ਸਾਡੇ ਦਿਮਾਗਾਂ ਦੇ ਵਿੱਚ ਆ। ਕੀ ਹੋ ਸਕਦਾ ਇਸ ਦੇ ਪਿੱਛੇ? ਦਰਅਸਲ ਗੱਲ ਤੁਸੀਂ ਦਰੁਸਤ ਕਹੀ ਹੈ। ਮੈਂ ਸ਼ਾਇਦ ਜਦੋਂ ਤੋਂ ਹੋਸ਼ ਸਾਂਭਿਆ ਮੈਂ ਕਿਸੇ ਰਾਸ਼ਟਰਪਤੀ ਨੂੰ ਇਸ ਲੈਵਲ ਦੇ ਉੱਤੇ ਐਕਟਿਵ ਨਹੀਂ ਦੇਖੇ ਜੀ। ਰਾਸ਼ਟਰਪਤੀ ਇੱਕ ਸੁਲਝੇ ਹੋਏ ਇਨਸਾਨ ਨੇ ਤੇ ਸਾਰਾ ਇੱਕ ਉਹਨਾਂ ਦਾ ਸਿਆਸੀ ਜੀਵਨ ਜਿਹੜਾ ਆ ਉਹ ਵੀ ਕਿਸੇ ਪਾਸਿਓਂ ਵੀ ਦਾਗਦਾਰ ਨਹੀਂ ਹੈ। ਉਹਨਾਂ ਦੇ ਦਾਮਨ ਤੇ ਕੋਈ ਦਾਗ ਨਹੀਂ ਹੈ, ਭਾਵੇਂ ਉਹ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਦੇ ਤੌਰ ਤੇ ਵਿਚਰਦੇ ਰਹੇ। ਪਰ ਜਦੋਂ ਹੁਣ ਰਾਸ਼ਟਰਪਤੀ ਨੇ, ਇਸ ਕਰਕੇ ਉਹ ਕਿਸੇ ਪਾਰਟੀ ਦੇ ਮੰਚ ਤੋਂ ਕੋਈ ਗੱਲ ਨਹੀਂ ਕਹਿ ਸਕਦੇ ਸੰਵਿਧਾਨਕ ਤੌਰ ਦੇ ਉੱਤੇ। ਪਰ ਜਿਹੜੀਆਂ ਉਹ ਗੱਲਾਂ ਕਹਿ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ, ਖਾਸ ਤੌਰ ਦੇ ਉੱਤੇ ਭਾਰਤ ਦੇ ਵਿੱਚ ਸਹਿਣਸ਼ੀਲਤਾ ਦਾ ਜਿਹੜਾ ਮੁੱਦਾ ਜਦੋਂ ਤੋਂ ਪੈਦਾ ਹੋਇਆ ਤੇ ਉਹਨਾਂ ਵੱਲੋਂ ਜਿਸ ਤਰ੍ਹਾਂ ਦਖਲ ਦਿੱਤਾ ਜਾ ਰਿਹਾ ਤੇ ਬਹੁਤ ਹੀ ਵਧੀਆ ਦਖਲ ਵੀ ਹੈ ਤੇ ਨਾਲ ਦੀ ਨਾਲ ਸਰਕਾਰ ਨੂੰ ਕੰਨ ਕਰਨ ਵਾਲਾ ਵੀ ਹੈ। ਜਿਹੜੇ ਪ੍ਰਧਾਨ ਮੰਤਰੀ ਬਾਰੇ ਅਸੀਂ ਚਰਚਾ ਕਰਦੇ ਰਹੇ ਨਰਿੰਦਰ ਮੋਦੀ, ਕੀ ਉਹ ਤਾਂ ਹਰ ਗੱਲ ਤੇ ਬੋਲਦੇ ਆ, ਉਹ ਕਿਤੇ ਬੋਲਦੇ ਨਹੀਂ ਦਿਖਾਈ ਦੇ ਰਹੇ। ਤੇ ਰਾਸ਼ਟਰਪਤੀ ਸਦਾ ਚੁੱਪ ਰਿਹਾ ਕਰਦੇ ਸਨ ਰਵਾਇਤ ਦੇ ਵਿੱਚ, ਉਹ ਲਗਾਤਾਰ ਬੋਲ ਰਹੇ ਨੇ। ਤੇ ਅੱਜ ਦੀਆਂ ਅਖਬਾਰਾਂ ਦੇ ਵਿੱਚ, ਦੇਸ਼ ਦੀਆਂ ਪ੍ਰਮੁੱਖ ਅਖਬਾਰਾਂ ਦੇ ਵਿੱਚ ਪਹਿਲੀ ਸੁਰਖੀ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਇਹੀ ਬਣੀ ਹੋਈ ਹੈ ਵੀ ਜਿਨ੍ਹਾਂ ਨੇ ਕਿਹਾ ਕਿ ਗੰਦਗੀ ਜਿਹੜੀ ਸੜਕਾਂ ਤੇ ਗਲੀਆਂ ਤੇ ਨਾਲੀਆਂ 'ਚ ਨਹੀਂ ਹੈ, ਗੰਦਗੀ ਸਾਡੇ ਦਿਮਾਗਾਂ ਦੇ ਵਿੱਚ। ਉਹਨਾਂ ਦਾ ਭਾਵ ਕਹਿਣ ਤੋਂ ਇਹੀ ਹੈ ਵੀ ਇੱਥੇ ਲਿਖਣ ਬੋਲਣ ਦੀ ਜਿਹੜੀ ਆਜ਼ਾਦੀ ਹੈ ਭਾਰਤ ਦੇ ਵਿੱਚ, ਉਹਦੇ ਤੇ ਟੇਢੇ ਢੰਗ ਦੇ ਨਾਲ ਜਿਹੜੇ ਹਮਲੇ ਹੋ ਰਹੇ ਆ ਉਹਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਇਹ ਗੱਲਾਂ ਕਹਿ ਕੇ ਉਹਨਾਂ ਨੇ ਭਾਰਤ ਸਰਕਾਰ ਜਾਂ ਨਰਿੰਦਰ ਮੋਦੀ ਦੀ ਸਰਕਾਰ ਨੂੰ ਕਿਤੇ ਨਾ ਕਿਤੇ ਇੱਕ ਇਨਡਾਇਰੈਕਟਲੀ ਚੇਤਾਵਨੀ ਵੀ ਦਿੱਤੀ ਆ। ਭਾਵੇਂ ਸੰਵਿਧਾਨਕ ਤੌਰ ਦੇ ਉੱਤੇ ਰਾਸ਼ਟਰਪਤੀ ਕੁਝ ਵੀ ਕਰਨ ਦੀ ਸਥਿਤੀ ਦੇ ਵਿੱਚ ਨਹੀਂ ਹੁੰਦੇ, ਸਾਡੇ ਸੰਵਿਧਾਨਕ ਤੌਰ ਦੇ ਉੱਤੇ ਜਿਸ ਕਿਸਮ ਦੇ ਅਧਿਕਾਰ ਉਹਨਾਂ ਨੂੰ ਮਿਲੇ ਹੋਏ ਆ। ਅਸੀਂ ਸਕੂਲਾਂ ਦੇ ਵਿੱਚ ਜੋ ਪੜ੍ਹਿਆ ਬਚਪਨ ਤੋਂ ਕਿ ਭਾਰਤ ਦੇ ਰਾਸ਼ਟਰਪਤੀ ਇੱਕ ਸਾਈਨਿੰਗ ਮਸ਼ੀਨ ਹੈ, ਪਰ ਸਾਡੇ ਹੁਣ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਉਸ ਰਵਾਇਤੀ ਕਿਸਮ ਦੀ ਜਿਹੜੀ ਵਿਆਖਿਆ ਅਸੀਂ ਰਾਸ਼ਟਰਪਤੀ ਦੇ ਅਹੁਦੇ ਦੀ ਕਰਦੇ ਰਹੇ ਹਾਂ ਉਹਦੇ ਤੋਂ ਵੱਖਰੇ ਦਿਖਾਈ ਦੇ ਰਹੇ ਆ ਤੇ ਇੱਕ ਚੰਗਾ ਤੇ ਸ਼ੁਭ ਸ਼ਗਨ ਹੈ ਜੀ। ਜੀ ਤੇ ਜੇ ਅਗਲੀ ਆਪਾਂ ਗੱਲ ਕਰੀਏ ਜੀ ਰਾਜਨਾਥ ਹੋਣਾ ਦੀ, ਉਹਨਾਂ ਦੇ ਵੀ ਬਿਆਨ ਆਏ ਆ ਕਿ ਸਦਭਾਵਨਾ ਦਾ ਮਾਹੌਲ ਵਿਗਾੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦੇਖੋ, ਸਦਭਾਵਨਾ ਦਾ ਮਾਹੌਲ ਵਿਗਾੜ ਕੌਣ ਰਿਹਾ? ਹੁਣ ਰਾਜ ਸਭਾ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਦੀ ਹੈਸੀਅਤ ਦੇ ਵਿੱਚ ਰਾਜਨਾਥ ਸਿੰਘ ਜਿਹੜੀਆਂ ਗੱਲਾਂ ਕਰਦੇ ਆ ਜੀ, ਉਹਨਾਂ ਨੂੰ 2 ਦਿਨ ਪਹਿਲਾਂ ਜਿਹੜੀ ਬਹਿਸ ਹੋਈ ਉਹ ਨਹੀਂ ਭੁੱਲਣੀ ਚਾਹੀਦੀ। 2 ਦਿਨ ਪਹਿਲਾਂ CPIM ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਲੀਮ ਨੇ ਆਊਟਲੁੱਕ ਜਿਹੜਾ ਇੱਕ ਬਹੁਤ ਹੀ ਵਕਾਰੀ ਮੈਗਜ਼ੀਨ ਹੈ ਉਹਨੂੰ ਸਾਹਮਣੇ ਰੱਖਦਿਆਂ ਇਹ ਗੱਲ ਕਹੀ ਕਿ ਭਾਰਤ ਦੇ ਗ੍ਰਹਿ ਮੰਤਰੀ ਨੇ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੀ ਉਦੋਂ ਇਹ ਗੱਲ ਕਹੀ
ਵੀ 800 ਸਾਲ ਬਾਅਦ ਪਹਿਲੀ ਵਾਰ ਭਾਰਤ ਦੇ ਵਿੱਚ ਹਿੰਦੂ ਸ਼ਾਸਕ ਆਇਆ। ਇਹਦੇ ਤੋਂ ਬੜੇ ਤਲਖ ਹੋ ਗਏ ਰਾਜਨਾਥ। ਉਹਨਾਂ ਨੇ ਕਿਹਾ ਕਿ ਮੈਂ ਤਾਂ ਇਦਾਂ ਦੀ ਕੋਈ ਗੱਲ ਕਹੀ ਨਹੀਂ। ਵੱਖਰੀ ਗੱਲ ਹੈ ਬਾਅਦ ਚ ਆਊਟਲੁੱਕ ਨੇ ਵੀ ਮਾਫੀ ਮੰਗ ਲਈ ਤੇ ਫਿਰ ਇਹ ਗੱਲ ਸਾਫ਼ ਹੋਈ ਕਿ ਉਹਨਾਂ ਨੇ ਨਹੀਂ ਸੀ ਇਹ ਗੱਲ ਕਹੀ ਸੀ ਅਸ਼ੋਕ ਸਿੰਘਲ ਨੇ, ਜਿਹੜਾ ਵਿਸ਼ਵ ਹਿੰਦੂ ਪਰਿਸ਼ਦ ਦਾ ਜਿਹੜਾ ਮੁਖੀ ਰਿਹਾ, ਜਿਹੜਾ ਅੱਜ ਸਾਡੇ ਵਿਚਕਾਰ ਨਹੀਂ। ਉਹਨੇ ਗੱਲ ਕਹੀ ਸੀ ਕਿ ਪ੍ਰਿਥਵੀ ਰਾਜ ਚੌਹਾਨ ਤੋਂ ਬਾਅਦ 800 ਸਾਲ ਬਾਅਦ ਭਾਰਤ ਨੂੰ ਨਰਿੰਦਰ ਮੋਦੀ ਦੇ ਰੂਪ 'ਚ ਹਿੰਦੂ ਸ਼ਾਸਕ ਮਿਲਿਆ। ਅੱਛਾ, ਆਊਟਲੁੱਕ ਨੇ ਜਿਹੜੀ ਉਹ ਛਾਪ ਦਿੱਤੀ ਖਬਰ ਰਾਜਨਾਥ ਸਿੰਘ ਦੇ ਹਵਾਲੇ ਨਾਲ, ਤੇ ਹੁਣ ਆਊਟਲੁੱਕ ਨੇ ਤੇ ਮਾਫੀ ਵੀ ਮੰਗ ਲਈ। ਪਰ ਮੇਰਾ ਸਵਾਲ ਇਹ ਹੈ ਕਿ ਜੇ ਰਾਜਨਾਥ ਸਿੰਘ ਪਾਰਲੀਮੈਂਟ 'ਚ ਕਹਿ ਰਹੇ ਮੈਂ ਗੱਲ ਨਹੀਂ ਕਹੀ, ਜਦੋਂ ਆਊਟਲੁੱਕ ਨੇ ਛਾਪੀ ਉਦੋਂ ਉਹਨਾਂ ਨੇ ਇਹਦਾ ਖੰਡਨ ਕਿਉਂ ਨਹੀਂ ਕੀਤਾ? ਕਈ ਭਾਵੇਂ ਅਸ਼ੋਕ ਸਿੰਘਲ ਨੇ ਛਾਪ ਗਈ ਰਾਜਨਾਥ ਸਿੰਘ ਹੋਰਾਂ ਦੇ ਹਵਾਲੇ ਤੇ ਜੀ, ਤੇ ਫਿਰ ਉਦੋਂ ਉਹਨਾਂ ਨੇ ਇਹਨੂੰ ਰੱਦ ਕਿਉਂ ਨਹੀਂ ਕੀਤਾ, ਉਦੋਂ ਖੰਡਨ ਕਿਉਂ ਨਹੀਂ ਕੀਤਾ? ਦੂਜੀ ਗੱਲ ਇਹ ਹੈ ਕਿ ਭਾਰਤ ਦੇ ਵਿੱਚ ਬੁੱਧੀਜੀਵੀਆਂ ਦੇ ਮਰਡਰ ਹੋ ਰਹੇ ਆ, ਕਲਬੁਰਗੀ ਤੋਂ ਲੈ ਕੇ ਪੰਸਾਰੇ ਤੱਕ ਲੋਕਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਕੌਣ ਕਰ ਰਿਹਾ ਇਹ? RSS ਤੇ ਬਜਰੰਗ ਦਲੀਏ ਜਿਹੜੇ ਆ ਜਾਂ ਸ਼ਿਵ ਸੈਨਾ ਵਾਲੇ ਲੋਕ ਜਿਹੜੇ ਧਮਕੀਆਂ ਦਿੰਦੇ ਆ, ਤੇ ਉਹਨਾਂ ਦੇ ਕਾਰਕਨ ਹੀ ਮਰਡਰ ਦੇ ਵਿੱਚ ਇਨਵੋਲਵ ਪਾਏ ਗਏ ਆ। ਤੇ ਭਾਰਤ ਦੀ ਪਾਰਲੀਮੈਂਟ ਦੇ ਜਿਹੜੇ ਮੈਂਬਰ ਆ ਤੇ ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆ, ਤੇ ਸਰਕਾਰ 'ਚ ਵੀ ਕੁਝ ਲੋਕ ਜਿਹੜੇ ਬੈਠੇ ਆ ਉਹ ਵੀ ਇਸ ਧਮਕੀ ਦੀ ਸੁਰ 'ਚ ਆਪਣੀ ਧਮਕੀ ਮਿਲਾਉਂਦੇ ਆ। ਸਾਕਸ਼ੀ ਮਹਾਰਾਜ ਤੋਂ ਲੈ ਕੇ ਮਹੇਸ਼ ਸ਼ਰਮਾ ਤੱਕ ਜਿਹੜਾ ਸਾਡਾ ਕਲਚਰਲ ਮਿਨਿਸਟਰ ਹੈ, ਤੇ ਰਾਜਨਾਥ ਸਿੰਘ ਕਹਿੰਦੇ ਸਦਭਾਵਨਾ ਵਿਗਾੜਨ ਵਾਲਿਆਂ ਨੂੰ ਅਸੀਂ ਬਖਸ਼ਾਂਗੇ ਨਹੀਂ। ਸਦਭਾਵਨਾ ਵਿਗਾੜ ਕੌਣ ਰਿਹਾ? ਸਦਭਾਵਨਾ ਤਾਂ ਅਸ਼ੋਕ ਸਿੰਘਲਾ ਜਿਉਂਦਾ ਨੇ ਉਹਨੇ ਵਿਗਾੜੀ ਨਾ, ਇਹ ਗੱਲ ਕਹਿ ਕੇ ਕਿ ਹਿੰਦੂ ਰਾਜ ਆ ਗਿਆ ਇੱਥੇ। ਸਦਭਾਵਨਾ ਤਾਂ ਸਾਕਸ਼ੀ ਮਹਾਰਾਜ ਨੇ ਵਿਗਾੜੀ, ਜਾਂ ਸਦਭਾਵਨਾ ਦਾਦਰੀ ਦੇ ਵਿੱਚ ਅਸ਼ਫਾਕ ਨਾਂ ਦੇ ਅਖਲਾਕ ਨਾਂ ਦੇ ਇੱਕ ਮੁਸਲਮਾਨ ਨੂੰ ਇਸ ਕਰਕੇ ਕਤਲ ਕਰ ਦਿੱਤਾ ਗਿਆ ਕਿ ਉਹਦੀ ਫ੍ਰਿਜ ਦੇ ਵਿੱਚ ਬੀਫ ਹੈ। ਤੇ ਜਿਨ੍ਹਾਂ ਨੇ ਕਤਲ ਕੀਤਾ ਉਹ ਕੌਣ ਨੇ? ਤੇ ਪਿੰਡ ਦੇ ਵਿੱਚ ਅਨਾਉਂਸਮੈਂਟ ਕਿਹਨੇ ਕੀਤੀ? ਉਸ ਉੱਥੇ ਦਾ ਪਿੰਡ ਦਾ ਪੁਜਾਰੀ ਜਿਹੜਾ 3 ਮਹੀਨੇ ਪਹਿਲੇ ਉੱਥੇ ਮੰਦਿਰ 'ਚ ਆਇਆ ਸੀ ਤੇ ਉਹਨੂੰ ਵਿਸ਼ੇਸ਼ ਤੌਰ ਦੇ ਉੱਤੇ ਭੇਜਿਆ ਗਿਆ ਸੀ। ਸਰਕਾਰ ਦੇ ਬੰਦੇ, BJP ਦੇ ਬੰਦੇ ਧਮਕੀਆਂ ਦਿੰਦੇ ਫਿਰਦੇ ਆ, ਤੇ ਰਾਜਨਾਥ ਸਿੰਘ ਲੋਕ ਸਭਾ ਦੇ ਵਿੱਚ ਕਹਿੰਦੇ ਆ ਕਿ ਜਿਹੜੀ ਕਾਂਗਰਸ ਹੈ ਜਾਂ ਕਾਂਗਰਸ ਉਹ ਸਦਭਾਵਨਾ ਵਿਗਾੜ ਰਿਹਾ, ਕਿਉਂਕਿ ਉਹ ਸਵਾਲ ਕਰਦੇ ਆ। ਅਸੀਂ ਕਾਂਗਰਸ ਦੇ ਹੱਕ 'ਚ ਨਹੀਂ, ਅਸੀਂ ਕਿਸੇ ਵੀ ਸਿਆਸੀ ਧਿਰ ਦੇ ਹੱਕ 'ਚ ਨਹੀਂ, ਪਰ ਇਹ ਗੱਲ ਤਾਂ ਸਾਨੂੰ ਪਤਾ ਹੈ ਕਿ ਜੇ ਲੋਕ ਸਵਾਲ ਕਰਦੇ ਆ, ਸਵਾਲ ਕਰਨ ਨੂੰ ਤੁਸੀਂ ਕਹੋ ਸਦਭਾਵਨਾ ਵਿਗਾੜ ਵੱਖਰੀ ਗੱਲ ਵੀ, ਇੱਕ ਸਵਾਲ ਕਰਨਾ ਵੀ ਜਾਂ ਵਿਰੋਧ ਕਰਨਾ ਵੀ ਕਿਸੇ ਗੱਲ ਤੇ ਦੇਸ਼ ਧਰੋਹ ਹੋ ਗਿਆ। ਜੇ ਕੋਈ ਸਾਡੇ ਖਿਲਾਫ ਕਰੇਗਾ ਉਹ ਦੇਸ਼ ਧਰੋਹੀ ਹੈ। ਇਹ ਤਾਂ ਇਸ ਵੇਲੇ ਦੀ ਸਰਕਾਰ ਨੇ ਮਾਹੌਲ ਕਾਇਮ ਕੀਤਾ ਹੋਇਆ। 31% ਵੋਟਾਂ ਲੈ ਕੇ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਦੇ ਵਿੱਚ ਸਰਕਾਰ ਹੈ, 69% ਇਹਨਾਂ ਵੱਲ ਦੇਸ਼ ਧਰੋਹੀ ਹੋ ਗਏ। ਸੋ ਰਾਜਨਾਥ ਸਿੰਘ ਜੋ ਮਰਜ਼ੀ ਕਹੀ ਜਾਣ, ਅਸਲ ਗੱਲ ਇਹ ਹੈ ਜਿਹੜੀ ਭਾਰਤ ਦੇ ਰਾਸ਼ਟਰਪਤੀ ਨੇ ਉਠਾਈ ਹੈ, ਗੰਦਗੀ ਸਾਡੀਆਂ ਗਲੀਆਂ ਨਾਲੀਆਂ 'ਚ ਨਹੀਂ, ਗੰਦਗੀ ਸਾਡੇ ਦਿਮਾਗਾਂ 'ਚ ਹੈ। ਤੇ ਉਹਨਾਂ ਦਿਮਾਗਾਂ ਵਿੱਚ ਬਹੁਤੇ ਦਿਮਾਗ ਇਸ ਸਰਕਾਰ 'ਚ ਸ਼ਾਮਲ ਜਿਹੜੇ ਲੋਕ ਹੈ ਉਹਨਾਂ ਦੇ ਦਿਮਾਗ ਜੀ। ਬਹੁਤ ਬਹੁਤ ਧੰਨਵਾਦ ਸੁਸ਼ੀਲ ਦੋਸਾਂਝ ਜੀ, ਸਾਡੇ ਨਾਲ ਕੁਝ ਖਬਰਾਂ ਸਾਂਝੀਆਂ ਕੀਤੀਆਂ। ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਸ਼ੁਕਰੀਆ। ਅੱਜ ਇਹ ਸਨ ਸੁਸ਼ੀਲ ਦੋਸਾਂਝ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਤੇ ਝਾਤ ਪਾਉਂਦੇ ਨੇ। ਹੁਣ ਬਲਵਿੰਦਰ ਕੌਰ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।